ਮੁਹੰਮਦ ਸਾਦਕ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਫਜ਼ਲੁਦੀਨ। ਤੁਹਾਡੇ ਦਾਦਾ ਜੀ ਦਾ? ਕਾਲੇ ਖਾਂ। ਆਪਣੀ ਬਰਾਦਰੀ ਕਿਹੜੀ ਹੈ? ਰਹਿਮਾਨੀ ਬਰਾਦਰੀ। ਇਸ ਵੇਲੇ ਅਸੀਂ ਕਿਹੜੇ ਪਿੰਡ ਵਿੱਚ ਬੈਠੇ ਹਾਂ? ਸ਼ਾਮ ਕੇ ਅਮਨਪੁਰਾ। ਤਹਿਸੀਲ ਕਿਹੜੀ ਤੁਹਾਡੀ? ਫਿਰੋਜ਼ਵਾਲਾ, ਜ਼ਿਲ੍ਹਾ ਸ਼ੇਖੂਪੁਰਾ। ਪਿਛਲਾ ਪਿੰਡ ਕਿਹੜਾ ਹੈ? ਡੇਰੀ ਵਾਲਾ। ਤਹਿਸੀਲ ਤੇ ਗਾਲਬਾਨ ਅੰਬਰਸਰ ਹੈ, ਜ਼ਿਲ੍ਹਾ ਅੰਬਰਸਰ ਹੈ। ਆਪਣੇ ਪਿੰਡ ਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਸਨ? ਖਲਚੀਆਂ, ਜੋਧਾ ਨਗਰੀ ਇਹ ਵੀ ਕਰੀਬ ਸੀ। ਮੱਖਣ ਮੰਡੀ ਜਿਹੜੀ ਇਹ ਵੀ ਭੈਣੀਆਂ ਵੀ ਕਰੀਬ ਸੀ। ਤੇ ਸਿੱਕਾ ਉਹ ਵੀ ਕਰੀਬ ਸੀ। ਉੱਥੇ ਆਟਾ ਭਿਆਉਂਦੇ ਹੁੰਦੇ ਸੀ ਉਹ ਲੋਕੀ, ਘਰਾਟ ਲੱਗੇ। ਸਟੇਸ਼ਨ ਕਿਹੜਾ ਲੱਗਦਾ ਸੀ ਨੇੜੇ? ਸਟੇਸ਼ਨ ਟਾਂਗਰਿਆਂ ਦਾ। ਗੱਡੀ ਦਾ ਸਟੇਸ਼ਨ ਟਾਂਗਰੇ ਸੀ। ਮੇਰਾ ਖਿਆਲ 5-4 ਮੀਲ ਹੋ ਗਏ, 6 ਮੀਲ ਹੋਏ। ਇਹਦੇ ਵਿੱਚ ਬਾਹਮਣ ਵੀ ਸੀ, ਖੱਤਰੀ ਵੀ, ਸਿੱਖ ਵੀ ਸੀ, ਮੁਸਲਮਾਨ ਜੱਟ ਵੀ ਸੀ। ਬਾਕੀ ਵੀ ਬਰਾਦਰੀਆਂ, ਰਹਿਮਾਨੀ ਬਰਾਦਰੀ ਜਿਹੜੀ ਹੈ ਇਹ ਵੀ ਕਾਫੀ ਸੀ। ਹੋਰ ਵੀ ਮੋਚੀ ਵੀ ਬੜੇ ਵੀ, ਸਾਡੀ ਤਾਂ ਕੜੀ 'ਚ ਮੋਚੀ ਸੀ। ਇੱਧਰ ਸੀ ਇਹ ਤਾਂ ਬਹੁਤ ਵੱਡੀ ਸੀ, ਜਿਹੜੀ ਉੱਧਰ ਸੀ ਉਹ ਥੋੜੀ ਛੋਟੀ। 2 ਮਸੀਤਾਂ ਦਾ ਤਾਂ ਮੈਨੂੰ ਮੁਕੰਮਲ ਪਤਾ ਨਾ। ਸਾਡੇ ਪਿੰਡ ਦੇ ਸੈਂਟਰ 'ਚ ਚੌਂਕ ਸੀ ਬੜਾ ਵੱਡਾ, ਬੋੜ ਥੱਲੇ ਲੋਕੀ ਬਹਿੰਦੇ, ਤਖਤ ਪੋਸ਼ ਉਹਨਾਂ ਵਕਤਾਂ ਦੇ ਹੁੰਦੇ ਸਾਡੇ ਬਾਜਾ ਮੁੰਜ ਕਾਫੀ ਵੱਡੇ ਵੱਡੇ। ਉੱਥੇ ਬਹਿੰਦੇ, ਉੱਥੇ ਹਿੰਦੂਆਂ ਦੀਆਂ ਤੇ ਬਾਹਮਣਾਂ ਦੀਆਂ ਦੁਕਾਨਾਂ ਕਾਫੀ ਸੀ। ਗੁਰਦੁਆਰਾ ਤੇ ਹੈ ਸੀ। ਗੁਰਦੁਆਰਾ ਹੈ ਸੀ। ਕਿੰਨੇ ਗੁਰਦੁਆਰੇ ਸਨ ਪਿੰਡ 'ਚ? ਅੱਛਾ, ਤੇ ਮੰਦਿਰ ਹੈ ਸੀ? ਮੰਦਿਰ ਹੈ ਸੀ ਪਰ ਜਰਾ ਦੂਰ ਸੀ। ਅੱਛਾ, ਜ਼ਰਾ ਹਟਵਾ ਸੀ। ਹਟਵਾ ਸੀ, ਹੈ ਸੀ। ਅੱਛਾ। ਸਾਡੇ ਮੋਚੀਆਂ ਦੀਆਂ ਜਿਹੜੇ ਚੰਮ ਰੰਗ ਦੇ ਹੁੰਦੇ ਉਹ ਵੀ ਹੈਗੀਆਂ ਸੀ ਬਾਹਰ। ਅੱਛਾ ਜੀ, ਠੀਕ ਹੈ। ਕੁੰਨਾ ਸਾਦੇ ਉਹਨਾਂ ਨੂੰ। ਇਹ 47 ਦੀ ਵੰਡ ਤੋਂ ਪਹਿਲੇ ਸਾਡਾ ਵਸੇਬ ਬਹੁਤ ਵਧੀਆ। ਐਸਾ ਕੋਈ ਸਾਡਾ ਤਲਾਫ ਨਹੀਂ ਕਿਸੇ ਨਾਲ, ਇੱਧਰ ਉੱਧਰ ਪਈਆਂ ਨਹੀਂ, ਬੜੇ ਸਕੂਨ ਨਾਲ। ਵੇਲੀਆਂ ਹੀ ਸਾਡੀਆਂ, ਘਰ ਪਿੰਡ ਸੀ, ਵੇਲੀਆਂ ਥੋੜਾ ਬਾਹਰ ਸੀ। ਵੇਲੀਆਂ ਦੇ ਪਿੱਛੇ ਬਾਗ ਸੀ ਇੱਕ ਅਮਰੂਦਾਂ ਦਾ, ਇਹ ਵੀ ਪਤਾ ਮੈਨੂੰ। ਠੀਕ ਹੈ। ਨਿਉਂਦਰਾ ਭਾਜੀ ਹੁੰਦਾ ਸੀ? ਹਾਂਜੀ, ਸਭ ਕੁਝ ਹੁੰਦਾ। ਲੜਾਈ ਨਹੀਂ ਸੀ? ਬਿਲਕੁਲ ਕਿਸੇ ਕੰਮ ਦਾ ਇੰਝ ਸੀ ਜਿਵੇਂ ਇੱਕੇ ਮਾਂ ਦੇ ਜੰਮੇ ਘਰ। ਅੱਛਾ। ਬਹੁਤ ਸਲੂਕ, ਪਿਆਰ, ਮੁਹੱਬਤ ਹੀ ਬੜੀ। ਨੰਬਰਦਾਰੀ ਇੱਕ ਮੁਸਲਮਾਨਾਂ ਜੱਟਾਂ ਦੀ ਸੀ, ਇੱਕ ਸਿੱਖਾਂ ਦੀ ਸੀ, 2 ਹੀ ਸੀ ਤੇ ਅੱਛੇ ਸੀ। ਸਾਡੇ ਨਾਲ ਵੀ ਅੱਛਾ ਸਲੂਕ ਸੀ ਉਹਨਾਂ ਦਾ। ਤਕਰੀਬਨ ਜਦੋਂ ਕਿਤੇ ਐਸੀ ਵੈਸੀ ਗੱਲ ਹੁੰਦੀ ਸਾਰੇ ਮੁਸਲਮਾਨ ਇਕੱਠੇ ਹੋ ਜਾਂਦੇ ਸੀ। ਅੱਛਾ। ਸਿਰ ਕੱਢਦੇ ਜਿਹੜੇ ਉਹ ਲੋਕਾਂ ਦੀ ਆਪੋ ਆਪਣੀਆਂ ਬਰਾਦਰੀਆਂ ਸੀ। ਇਧਰਾਂ ਵੀ ਆ ਤੇ ਸਾਰਿਆਂ ਦੀ ਆ, ਜੇ ਮਾੜੇ ਆ ਤੇ ਸਾਰੇ ਹੀ ਆ, ਮਦਦ ਕਰਦੇ ਸੀ ਦੂਸਰਿਆਂ ਦੀ। ਤੁਸੀਂ ਸਕੂਲ ਜਾਂਦੇ ਰਹੇ ਹੋ? ਨਹੀਂ, ਮੈਂ ਸਕੂਲੇ ਨਹੀਂ ਮਸੀਤੇ ਜਾਂਦਾ। ਤੇ ਛੋਟੀ ਕੋਈ ਨਹੀਂ। ਅੱਛਾ। ਖੂਹ ਸੀ ਉਹ 4 ਚੁਫੇਰੇ। ਇੱਕ ਖੂਹ ਤਕਰੀਬਨ ਮੇਰਾ ਖਿਆਲ ਹੈ ਕਿ ਮਸਜਿਦ ਦੇ ਕੋਲ ਜਿਹੜਾ, ਇਹ ਬਹੁਤ ਵੱਡਾ ਖੂਹ। ਆਪਣਾ ਨਾਨਕਾ ਪਿੰਡ ਹੈ ਉਹ ਕਿਹੜਾ ਸੀ? ਮੱਖਣ ਮੰਡੀ ਛੀਨੇ। ਜਦੋਂ 47 ਦੇ ਰੋਲੇ ਪਏ ਨੇ ਤੋਬਾ ਜੀ, ਸਾਨੂੰ ਤੇ ਪਿੰਡ ਛੱਡਣਾ ਤੇ ਇੱਕ ਬੰਨੇ ਰਿਹਾ। ਕਿਸੇ ਕਿਸਮ ਵਾਂਡੇ ਇਹ ਹਿੰਦੁਸਤਾਨ ਬਣ ਹੀ ਨਹੀਂ ਸਕਦਾ। ਇਹ ਤਾਂ ਪਾਕਿਸਤਾਨ ਅੱਲਾ ਦੇ ਹੁਕਮ ਨਾਲ ਬਣੇਗਾ। ਨਹੀਂ ਉੱਠਦੇ ਲੋਕ, ਕਦੋਂ ਉੱਠੇ ਆ? ਅੱਛਾ। 3 ਮਹੀਨੇ ਤੱਕ ਇਹ ਰੌਲਾ ਪਿਆ ਰਿਹਾ। ਅੱਛਾ। ਕਿ ਪਾਕਿਸਤਾਨ ਆ, ਇਹ ਵੀ 7 ਜਿਹੜੇ ਬੋਲਦੇ ਪਾਕਿਸਤਾਨ ਪਾਕਿਸਤਾਨ। ਇਹ ਤੇ ਪਤਾ ਨਹੀਂ ਅਚਾਨਕ ਇਹਨਾਂ ਦੇ ਰਿਸ਼ਵਤ ਨਾਲ ਲੈ ਲਿਆ ਉਹਨਾਂ, ਜਾਂ ਸਾਡਿਆਂ ਨੇ ਕੋਈ ਬੇਈਮਾਨੀ ਕਰ ਲਈ ਆ। ਤੁਸੀਂ ਕਿੰਨੇ ਚਿਰ ਬਾਅਦ ਉੱਠੇ ਉੱਥੋਂ? ਤਕਰੀਬਨ ਮੇਰਾ ਖਿਆਲ ਹੈ ਕਿ 3 ਮਹੀਨੇ ਲੰਘ ਗਏ। ਜਿੰਨਾ ਸੰਨ 47 ਦੇ ਹਾਲਾਤ ਵੇਖੇ ਆ ਨਾ, ਮੇਰੀਆਂ ਅੱਖਾਂ ਹੁਣ ਵੀ ਖੂਨ ਦੇ ਆਂਸੂ ਰੋਂਦੀਆਂ। ਜੋ ਹਾਲ ਵੇਖਿਆ ਉੱਥੇ, ਜੋ ਹੋਇਆ ਸਾਡੇ ਨਾਲ ਜਾਂ ਹੋਰ ਲੋਕਾਂ ਨਾਲ, ਉਹ ਵੀ ਸਾਡੇ ਵਰਗੇ ਮੁਸਲਮਾਨ ਅਜੇ ਤੱਕ ਬੱਚੀਆਂ ਉੱਧਰ ਨੇ ਜਿਹੜੀਆਂ ਨਹੀਂ ਲੱਭੀਆਂ। ਮਾਂ ਪਿਓ ਰੋਂਦੇ ਜਿਹੜੇ ਮਰ ਗਏ ਨੇ। ਸ਼ਹਾਦਤਾਂ ਇੰਨੀਆਂ ਹੋਈਆਂ ਜਿੰਨੀਆਂ ਸ਼ਹਾਦਤਾਂ ਦੇ ਨਾਲ ਇਹ ਮੁਲਕ ਹਾਸਲ ਕੀਤਾ ਵਾ, ਉਹ ਜਿਹੜੇ ਲੋਕ ਉੱਧਰੋਂ ਆਏ ਉਹਨਾਂ ਨੂੰ ਪਤਾ ਵੀ ਇਹ ਕਿਵੇਂ ਮੁਲਕ ਹਾਸਲ ਕੀਤਾ ਵਾ। ਸਾਡੇ ਬਾਪ ਨੇ ਸਾਨੂੰ 5 ਜੀਆਂ ਨੂੰ, 2 ਭੈਣਾਂ, 2 ਭਾਈ, ਇਹਨਾਂ 5-6 ਜੀਆਂ ਨਾਲ ਲੈ ਕੇ ਨਾ ਸਾਡੇ ਨਾਨਕਿਆਂ ਦੇ ਛੱਡ ਕੇ ਗਿਆ ਵੀ ਇੱਥੋਂ ਅੰਮ੍ਰਿਤਸਰ ਲੱਗ ਗਏ ਆ, ਤੁਸੀਂ ਇਹਨਾਂ ਦੇ ਨਾਲ ਉੱਥੇ ਚੱਲ ਜਾਓ, ਅਸੀਂ ਬਾਕੀ ਪਿੰਡ ਦੇ ਨਾਲ ਪਹੁੰਚ ਜਾਵਾਂਗੇ। ਅੱਛਾ। ਲੇਕਿਨ ਉਹਨਾਂ ਤੇ ਪਹੁੰਚਣਾ ਜਿਹੜਾ ਪਹੁੰਚਣਾ ਸੀ, ਸਾਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਜ਼ਿਆਦਾ ਪੈ ਗਿਆ। ਅੱਛਾ। ਕੁਝ ਤਬਾਹੀ ਹੋ ਗਈ ਉੱਥੇ, ਕਤਲੇਆਮ ਹੋ ਗਈ, ਬੀਬੀਆਂ ਲੈ ਗਏ, ਬੰਦਿਆਂ ਨੂੰ ਮਾਰ ਗਏ। ਤੁਸੀਂ ਉਹ ਆਪਣੇ ਨਾਨਕੇ ਪਿੰਡ ਹਜੇ ਪਹੁੰਚੇ ਹੋ? ਹਾਂ, ਉੱਥੇ ਪਹੁੰਚਿਆ ਤੇ ਉੱਥੋਂ ਚੱਲੇ ਸੀ ਨਾ, ਬਾਹਰ ਨਿਕਲਣ ਡਿਆ। ਹੁਣ ਬਾਕੀ ਜਿਹੜਾ ਨਵਾਂ ਪਿੰਡ ਸੀ ਉੱਥੇ ਜਾ ਰਿਹਾ ਸਾਰਾ ਪਿੰਡ ਉੱਠ ਕੇ। ਅੱਛਾ। ਇਹ ਸਿੱਖ ਜਿਹੜਾ ਜਾਗਰ ਸਿੰਘ ਸੀ ਉੱਥੋਂ ਲੈ ਆਇਆ ਵਾ
ਕੁਝ ਮੁਸਲਮਾਨਾਂ ਦਾ ਆ ਵੀ ਮੈਂ ਜੀ ਉੱਥੇ ਬੈਠਾ ਤੁਸੀਂ ਆ ਜਾਓ। ਅੱਛਾ ਤੇ ਜਿਹੜੇ ਸਿਆਣੇ ਬੰਦੇ ਉਹਨਾਂ ਆਖੇ ਨਾ ਜਾਓ। ਇਹ ਆਖੇ ਲੱਗਦੇ ਕੋਈ 10 ਜਿਹੜੇ 20-50 ਘਰ ਸੀ ਆ ਗਏ ਜਾਂ ਇੱਥੇ ਆਏ ਤੇ ਆਉਂਦਿਆਂ ਸਾਰੇ ਉਹ ਬੁਰਾ ਹਾਲ ਹੋ ਗਿਆ। ਕੁਛ ਦਿਨ ਲੰਘੇ, ਕੁਛ ਦਿਨ, ਮਹੀਨੇ ਨਹੀਂ, ਕੁਛ ਦਿਨ ਅਜੇ ਲੰਘੇ ਸੀ। ਉਹ ਉਦੋਂ ਦੇਖਦੇ ਰਹੇ ਵੀ ਇਹ ਨਾ ਹੋਵੇ। ਉਹਦਾ ਡਰ ਬੜਾ ਸੀ ਜਾਗਰ ਸਿੰਘ ਦਾ। ਜਿਹੜਾ ਉਜਾਗਰ ਸਿੰਘ ਸੀ ਜੀ ਇਹ ਤੁਹਾਡੀ ਹਮਾਇਤ ਹੋਈ ਸੀ? ਬਹੁਤ ਅੱਛਾ ਬਹੁਤ ਬੜਾ ਹਮਾਇਤ ਸੀ। ਅੱਛਾ ਉਹਨੇ ਤੁਹਾਡਾ ਸਾਥ ਦਿੱਤਾ ਹੈ? ਬੜਾ ਸਾਥ ਦਿੱਤਾ ਉਹਨੇ। ਉਹ ਕੀ ਕਹਿੰਦਾ ਕੀ ਸੀ? ਉਹ ਉਦੋਂ ਤੇ ਕਹਿੰਦਾ ਉਹਦੇ ਹੁੰਦਿਆਂ ਕੋਈ ਪੈਂਦਾ ਵੀ ਨਹੀਂ ਸੀ। ਅੱਛਾ ਹੁਣ ਤੇ ਚਾਰ ਚਫੇਰੇ ਫਿਰਦੇ ਸੀ ਆਸੇ ਪਾਸੇ, ਪਿੰਡ 'ਚ ਨਹੀਂ ਆਉਂਦੇ। ਕਈ ਵਾਰੀ ਉਹਨੂੰ ਪਹਿਲੇ ਤੋਂ ਆਪਣੇ ਜਵਾਈ ਰੱਖੇ। ਉਹ ਹੈ ਹੀ ਨਹੀਂ ਤੇ ਜਸਾ ਪਿਆ ਹੀ ਤਾਂ ਹੀ ਉਹਦੇ ਕੋਲ ਸਾਰਾ ਇਲਾਕਾ ਡਰਦਾ ਸੀ। ਉਹਨੇ ਆਖਿਆ ਰੱਖੇ ਆ ਜਾਓ, ਜਿੰਨੇ ਆਉਣਾ ਨਹੀਂ ਆਉਂਦੇ। ਤੇ ਉੱਧਰ ਵੇਖ ਲਿਆ ਵੀ ਗਿਆ ਕਿ ਉਹ ਦੇਤੀ ਉਹ ਤਰਖਾਣਾ ਨੇ ਦਿੱਤੀ ਹਿੰਦੂਆਂ ਨੇ, ਉਹ ਪਰ ਲਿਆ ਮੈਂ ਜਿੱਦਾਂ ਦਾਣੇ ਭਰਾਉਣ ਗਏ ਹਨ ਉਹਨਾਂ ਸੂਹ ਦਿੱਤੀ ਵੀ ਅੱਜ ਜਾਗਰ ਸਿੰਘ ਹੈ ਨਹੀਂ ਇੱਥੇ। ਅਸੀਂ ਤੇ ਵੇਖਦੇ ਆ ਜੋ ਆਉਂਦੇ ਹੋ। ਅਸੀਂ ਆਖਿਆ ਜਸਾ ਪੈ ਗਿਆ, ਪਤਾ ਤੇ ਹੈ ਵੀ ਜਸੇ ਪੈਂਦੇ ਆ। ਅਸੀਂ ਆਖਿਆ ਜਸਾ ਪੈ ਗਿਆ। ਉਹ ਜਿਹੜੇ ਨੇ ਲਾਗੇ ਹਿੰਦੂ, ਸਾਨੂੰ ਤੇ ਪਤਾ ਨਹੀਂ ਵੀ ਇਹਨਾਂ ਬੇਈਮਾਨ ਨੇ। ਨਹੀਂ ਉਹ ਤੇ ਬਾਹਰ ਚੋਂ ਬੰਦੇ ਉੱਜੜ ਕੇ ਆਏ, ਐਸੀ ਕੋਈ ਗੱਲ ਨਹੀਂ। ਅਸੀਂ ਦਾਣੇ ਬਣਾਉਂਦੇ ਨੱਠੇ ਜਿਹੜੇ 5-7 ਬਾਲ ਗਏ ਹਾਂ ਆਣ ਕੇ ਰੋਲੀ ਪਾਏ, ਫਿਰ ਨੱਠੇ। ਕੋਈ ਨੱਠਣਾ ਕਿੱਧਰ, ਉਹਨਾਂ ਘੇਰਾ ਪਾ ਲਿਆ 1 ਮਿੰਟ 'ਚ। ਅੱਛਾ 4 ਚਫੇਰੇ ਪਿੰਡ ਦੇ ਪਹਿਲੋਂ ਘੇਰਾ ਪਾਉਂਦੇ ਸੀ, ਅੱਛਾ ਫਿਰ ਕਤਲੇਆਮ ਕਰਦੇ ਤੇ ਘਰ ਲੁੱਟਦੇ ਸੀ। ਅੱਛਾ ਲੁੱਟੇ ਲੋਕਾਂ ਦੇ ਘਰ, ਬੰਦਿਆਂ ਨੂੰ ਮਾਰਿਆ, ਬੀਬੀਆਂ ਉੱਧਰ ਬਾਤੀਆਂ, ਕੋਈ ਲੈ ਗਏ, ਕੋਈ ਲੋਕ ਲੱਗ ਗਈਆਂ ਕਮਾਦਾਂ 'ਚ। ਕੋਈ ਬੰਦਾ ਲੋਕੇ ਹੀ ਬਚਿਆ, ਜਿਹੜਾ ਬਚਿਆ ਬਚਣਾ ਉਹਨਾਂ ਨੇ ਛੱਡਿਆ ਨਹੀਂ ਕੋਈ। ਤੁਸੀਂ ਕਿੱਧਰ ਨੂੰ ਗਏ? ਉਹ ਜਾਗਰ ਸਿੰਘ ਦਾ ਘਰ ਜਿਹੜਾ, ਉਹਦੇ ਘਰ ਲੁਕੇ ਸਾਰੇ ਜਾਣ। ਅੱਛਾ ਤਕਰੀਬਨ ਅਸੀਂ ਜਿਹੜੇ 10, 15, 20 ਆ ਨਾ ਉਧਰ ਲੁਕੇ, ਬਾਕੀ ਤੇ ਆਪੋ ਆਪਣੇ ਘਰੇ ਹੀ ਘੇਰੇ ਗਏ ਸੀ। ਅੱਛਾ ਸਾਡਾ ਜਿਹੜਾ ਨਾਨਕਿਆਂ ਦਾ ਘਰ ਹੈ ਉਹਦੇ ਲਾਗੇ ਸੀ। ਅੱਛਾ ਉਹ ਨੱਠ ਕੇ ਉਹਦੇ ਘਰ ਵੜੇ, ਆਣ ਕੇ ਲੁਕੇ। ਤੇ ਹੁਣ ਉਹ ਜਨਾਨੀਆਂ ਉਹਨਾਂ ਨੇ ਕੀ ਕਰਨਾ, ਉਹ ਆਪ ਤੇ ਹੈ ਨਹੀਂ ਸੀ। ਉਹ ਅੱਛਾ ਉਹਨਾਂ ਦੇ ਘਰ ਵੀ ਆਣ ਵੜੇ ਹੋ ਜੈਸੇ ਆਲੇ। ਅੱਛਾ ਉਹ ਪਰੋਲ ਫੜ ਕੇ ਸਾਡੇ ਨੇ ਉਹਨਾਂ ਨੇ ਖਾ ਲਿਆ। ਤਾਂ ਹੀ ਮੈਂ ਸੀਨ ਸਾਰਾ ਵੇਖਿਆ। ਅੱਛਾ ਤੁਹਾਨੂੰ ਉਹਨਾਂ ਨੇ ਉੱਥੋਂ ਕੱਢ ਲਿਆ? ਅੰਦਰੋਂ ਕੱਢ ਲਿਆ ਸਾਨੂੰ ਬਾਹਰ। ਤੇ ਅੱਛਾ ਇਹ ਤੋਂ ਵੱਡੀ ਆ ਨਾ। ਹਾਂਜੀ ਫਿਰ ਉਹਨੇ ਮੈਨੂੰ ਬਾਹੋਂ ਫੜ ਕੇ ਨਾਲ ਖਿੱਚ ਲਿਆ ਤੇ ਅੱਛਾ ਆ ਗਏ ਬਾਹਰ। ਉਹਨਾਂ ਨੇ ਬਾਹਰ ਉੱਥੇ ਕੱਢ ਲਿਆ ਤੇ ਮੈਂ ਬਾਹਰ ਖਲੋ ਕੇ ਵੇਖਦਾ ਰਿਹਾ। ਉਹਨਾਂ ਨੇ ਕਹਾ ਮੈਂ ਏਡਾ ਤਾਂ ਵੱਡਾ ਨਹੀਂ, ਮੈਨੂੰ ਮਾਰਿਆ ਨਹੀਂ ਉਹਨਾਂ। ਇਹ ਸਾਰਾ ਚਾਂਸ ਮੈਂ ਉਹ ਬੀਬੀ ਵਾਲਾ ਆਪਣੀਆਂ ਅੱਖਾਂ ਨਾਲ ਖਾਸ ਕਰਕੇ ਵੇਖਿਆ। ਮੈਨੂੰ ਬਾਂਹ ਤੋਂ ਫੜ ਲੱਗਾ ਸੀ। ਉਹਨੇ ਆਖਿਆ ਕੁੱਤੇ ਪਰਾਂ ਹੋ ਜਾ। ਉਹਨੇ ਬਰਛੀ ਮਾਰੀ, ਉਹ ਨਹੀਂ ਡਿੱਗੀ, ਫੇਰ ਮਾਰੀ, ਫਿਰ 3-4 ਨੇ ਮਾਰੀਆਂ ਵੀ ਬਾਕੀ ਦੀਆਂ ਡਰ ਜਾਣ। ਉਹਦੀ ਜਿੰਨਾ ਚਿਰ ਸਾਹ ਆਉਂਦਾ ਰਿਹਾ ਉਹ ਕੁੱਤੇ ਉਹ ਕੋਈ ਆਉਂਦੀ ਰਹੀ ਆ। ਜਿਹੜਾ ਸੀਨ ਉਹ ਹੋ ਗੁਜ਼ਰਿਆ ਨਾ, ਜਿਨ੍ਹਾਂ ਨੂੰ ਪਤਾ ਉਹ ਮਰਦਿਆਂ ਦਾ ਉਹ ਨਹੀਂ ਭੁੱਲ ਸਕਦੇ ਵੀ ਵਿੱਚ ਹੋਇਆ ਕੀ ਆ। ਸਾਹਮਣੇ ਵੇਖਦਾ ਰਿਹਾ ਵਾ। ਅੱਛਾ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਮੇਰਾ ਖਿਆਲ ਹੈ ਕਿ 15 ਕੁ ਫੁੱਟ ਦਾ ਫਰਕ ਹੋਏਗਾ। ਉੱਥੇ ਕਮਾਲ ਸੀ। ਮੈਂ ਇੱਥੇ ਕੰਧ ਦੇ ਨਾਲ ਖਲੋਤਾ, ਜੋ ਕੁਛ ਉਹਦੇ ਨਾਲ ਹੋਇਆ ਉਹ ਵੀ ਮੈਨੂੰ ਪਤਾ। ਫਿਰ ਇੱਕ ਸ਼ਾਦੀशुदा ਉਹਦੇ ਬੱਚਾ ਹੋਣਾ। ਜਿਵੇਂ ਉਹਨੂੰ ਉਹਨਾਂ ਮਾਰਿਆ ਤੇ ਜੋ ਉਹਨੇ ਕਿਹਾ ਮੈਂ ਖੁਸ਼ ਹਾਂ ਉਹਦੇ ਤੇ। ਜਿੰਨਾ ਚਿਰ ਸਾਹ ਆਉਂਦਾ ਰਿਹਾ ਮੈਂ ਵੀ ਸੁਣਦਾ ਰਿਹਾ। ਉਧਰ ਬੀਬੀਆਂ ਉਹ ਉੱਥੇ ਉਹਨਾਂ ਨੇ ਇੱਧਰ ਇਕੱਠੀਆਂ ਕਰੀਆਂ ਸੀ। ਉਹਨਾਂ ਨੇ ਦੇਖਿਆ ਵੀ ਸਾਹਮਣੇ ਜੋ ਉੱਥੇ ਸੀ। ਉਹ ਹੁਣ ਵੀ ਜਦੋਂ ਮੈਂ ਰਾਤ ਨੂੰ ਸੌਣਾ, ਮੈਂ ਜਦੋਂ ਇੰਝ ਵੇਖਣਾ ਵਾਕਿਆ ਹੀ ਮੈਂ ਕਿਹਾ ਅੱਲਾ ਸੋਹਣਾ ਤੈਨੂੰ ਐਡੇ ਅਰੂਜ ਦੇਵੇ, ਵਾਕਿਆ ਤੂੰ ਸਹੀ ਮੁਸਲਮਾਨ ਸਾਂ। ਮਾਰੀ ਭਾਵੇਂ ਗਈ ਆ ਸ਼ਹਾਦਤ ਦਾ ਤੇ ਰੁਤਬਾ ਲੈ ਗਈ ਆ। 3 ਘੰਟਿਆਂ 'ਚ ਕੰਮ ਉਹ ਕਰ ਗਏ। ਕਿੰਨਾ ਕੁ ਬੰਦਾ ਮਾਰ ਕੇ? ਬੰਦਾ ਪਿੰਡ ਦਾ ਛੱਡਿਆ ਹੀ ਕੋਈ ਨਹੀਂ ਉਹਨਾਂ ਨੇ। ਜਿਹੜਾ ਨੱਠ ਕੇ ਬਚਿਆ ਉਂਝ ਨਹੀਂ ਛੱਡ ਕੇ ਗਿਆ ਕੋਈ। ਤੁਹਾਡੇ ਜਿਹੜੇ ਨਾਨਕਾ ਘਰ ਸੀ ਬੜੇ ਮਰ ਗਏ। ਆਏ ਕਿਹੜੇ 2 ਆਏ ਸਾਰੇ। ਇੱਕ ਸਾਡਾ ਫੁੱਫੜ ਆਇਆ, ਇੱਕ ਸਾਡਾ ਮਾਮਾ ਆਇਆ। ਸਾਰੇ ਉੱਥੇ ਕਤਲੇਆਮ ਉਹਨਾਂ ਨੇ ਕੀਤੀ ਹੈ। ਕੋਈ ਸੀ ਅੱਛਾ ਤੇ ਪੁੱਤਰ ਇੱਕ ਸੀ ਉਧਰ ਤੇ ਮੁੜ ਕੇ ਬਾਕੀ ਦੇ ਤੇ ਇੱਧਰ ਆਣ ਕੇ ਹੋਇਆ। ਜੇ ਜਵਾਨ ਹੀ ਸੀ। ਸਾਡੀ ਮਾਂ ਜਿਹੜੀ ਵੱਡੀ ਸੀ। ਅੱਛਾ ਮਾਮਾ ਛੋਟਾ ਸੀ, ਸਾਡੀ ਮਾਂ ਜਿਹੜੀ ਉਹ ਵੱਡੀ। ਤੇ ਮਾਮਾ ਤੁਹਾਡਾ, ਤੁਸੀਂ ਉਹ ਦੱਸਣ ਦਿਆ ਸੀ ਕਿ ਉਹਨੇ ਜਾਨ ਕਿਸ ਤਰ੍ਹਾਂ ਬਚਾਈ ਹੁੰਦੀ? ਬੜੀ ਔਖੀ ਜਾਨ ਬਚਾਈ। ਤਕਰੀਬਨ 2 ਕਿੱਲੇ ਉਹਦੇ ਮਗਰ ਚੜੇ। ਅੱਛਾ ਤੇ ਅੱਗੇ ਕਮਾਦ ਆ ਜਿੱਥੇ ਅਸੀਂ ਦਾਣੇ ਬਣਾਉਣ ਗਏ ਆ ਨਾ, ਹਾਂਜੀ ਉਸ ਬਜ਼ਾਰੇ ਉਹ ਨੱਠਿਆ ਤੇ ਕਮਾਦ ਉੱਥੋਂ 30 ਕਿੱਲੇ ਸੀ। ਇਹ ਵੀ ਉਹ ਜਦੋਂ ਇੰਨੀ ਕੁ ਵਿੱਚ ਰਹਿ ਗਈ ਨਾ, ਬਰਛੀ ਉਹਨੇ ਇੰਝ ਕੀਤੀ ਤੇ ਉਹ ਉੱਥੇ ਕੋਈ ਬੰਦਾ ਉਹ ਜੋ ਉਹਨੇ ਕਿਹਾ ਨਾ ਮਾਰਿਓ, ਇਹ ਇਕੱਲਾ ਹੀ ਮਾਪਿਆਂ ਦਾ ਪੁੱਤ ਆ। ਉਹਨੇ ਜਿਹਨੂੰ ਕਮਾਦੇ ਜਾ ਵੜਿਆ। ਉਹਨਾਂ ਦੇ ਨਾਲ ਇੱਕ ਜ਼ਹਿਰਦਾਰ ਸੀ, ਉਹਦੇ ਕੋਲ ਰਾਈਫਲ ਸੀ।
ਨਾਂ ਦਾ ਨਹੀਂ ਪਤਾ, ਗਮਟਾਲੇ ਦਾ ਸੀ ਉਹ, ਇਹ ਪਤਾ ਮੈਨੂੰ। ਗਮਟਾਲੇ ਦਾ ਜੈਲਦਾਰ ਸੀ, ਉਹਦੇ ਕੋਲ ਰੈਫਲ ਸੀ, ਘੋੜੀ ਤੇ ਸੀ ਉਹ। ਉਹਦੇ ਨਾਲ ਹੀ ਸਾਡਾ ਭਾਈ ਗਿਆ ਸੀ। ਤਾਂ ਉਹ ਲੈ ਕੇ ਉਹਨੇ ਕਿ ਨਾ ਮਾਰੇ। ਬਾਬਾ ਸੀ ਏਡਾ ਛੋਟਾ ਨਹੀਂ, ਤਗੜਾ ਸੀ। ਅੱਛਾ। ਸ਼ਾਦੀ ਜੋ ਉਧਰ ਹੋਈ ਤੇ ਬਿਲਕੁਲ ਤੇ ਏਡੇ ਕਦੀ ਨਹੀਂ ਨਾ ਹੋ ਗਏ। ਉਹ ਫਿਰ ਇਹ ਜੈਲਦਾਰ ਕੋ ਰਿਹਾ, ਪੱਠੇ ਪਾਉਣੇ ਡੰਗਰਾਂ ਨੂੰ। ਇਹਦੇ ਨਾਲ ਭੈੜਾ ਸਲੂਕ ਉਹਨੇ ਵੀ ਕੀਤਾ। ਤੇ ਰੋਂਦਾ ਰਹਿੰਦਾ ਸੀ, ਉਹ ਫਿਰ ਪਿਆਰ ਪੂਰ ਕਰਦੇ ਨਾਲ ਜਿਹੜੇ ਹੋਰ ਕੰਮ ਸੀ ਨਾ ਉਹਦੇ। ਜਿਸ ਵੇਲੇ ਅੱਲਾ ਨਿਗਹਿਬਾਨ ਹੋਵੇ ਨਾ, ਹਾਂਜੀ। ਫਿਰ ਅੱਲਾ ਨੂੰ ਰਹਿਮ ਦਿਲ ਚ ਆ ਜਾਂਦਾ ਵਾ। ਹਾਲਾਂਕਿ ਉਹ ਮਾਰ ਵੀ ਸਕਦੇ ਸੀ, ਲੇਕਿਨ ਉਹਨੇ ਆਖਿਆ ਇਹਨੂੰ ਨਾ ਮਾਰਿਓ। ਬਾਬਾ ਵੀ ਉਹਨੇ ਆਖਿਆ ਕੰਮ ਦੇਵੇਗਾ ਮੈਨੂੰ, ਕੰਮ ਦਿੰਦਾ ਰਿਹਾ ਹੈ, ਪੱਠੇ ਪਾਉਂਦਾ ਰਿਹਾ। ਤੇ ਇੱਕ ਚੂੜਾ ਸੀ ਇੱਧਰੋਂ ਗਿਆ, ਅੱਛਾ। ਉਹਨੇ ਆਂਦਾ ਬੜਾ ਤਾਵਨ ਕੀਤਾ। ਅੱਛਾ। ਹਰ ਵੇਲੇ ਮੈਨੂੰ ਸੂਸਾ ਦਿੰਦਾ ਸੀ ਕਿ ਅੱਜ ਫਲਾਣੇ ਪਿੰਡ ਤੇ ਆਏ ਆ, ਵੀ ਆਈ ਆ, ਫਲਾਣੇ ਪਿੰਡ ਆਈ ਆ, ਫਲਾਣੇ ਪਿੰਡ ਆਈ। ਇਹਨੇ ਆਖਿਆ ਜਿੱਦਣ ਇੱਥੇ ਆਈ ਉਹ ਤਾਂ ਨਹੀਂ ਮਾਰਨਗੇ। ਮੈਂ ਕਿਹਾ ਨਹੀਂ, ਉਹ ਤੁਹਾਨੂੰ ਲੈ ਜਾਣਗੇ ਪਾਕਿਸਤਾਨ। ਉਹਨੇ ਆਖਿਆ ਹਾਂ ਅਸੀਂ ਉੱਥੇ ਬਣਾ ਲਿਓ ਆਏ ਆ। ਉਹਨੇ ਆਖਿਆ ਮੇਰਾ ਚਾਚਾ ਵੀ ਉੱਧਰ ਰਹਿੰਦਾ। ਉਹਨੇ ਆਖਿਆ ਕਾਕਾ ਜਿੱਧਰ ਰੋਕ ਲੱਗਾ ਤੈਨੂੰ ਕੱਢਾਂਗੇ ਅਸੀਂ। ਉਹ ਸਿੱਖ ਜਿਹੜੇ ਇੱਧਰੋਂ ਗਏ ਸੀ, ਉਹਨੇ ਆਖਿਆ ਅਸੀਂ ਇਸ਼ਾਰਾ ਕਰਾਂਗੇ ਵੀ ਗੱਡੀ ਆ ਗਈ ਹੈ ਉਹ ਸਾਹਮਣੇ, ਨਿਕਲਣਾ ਇੱਥੋਂ ਤੇਰਾ ਕੰਮ ਇਹ ਜੈਲਦਾਰ ਨੇ ਚਾਹੀਦੇ, ਸਾਹਮਣੇ ਨਹੀਂ ਕੁਝ ਕਰ ਸਕਦੇ। ਉਹਨਾਂ ਫਿਰ ਦੱਸਿਆ ਵੀ ਗੱਡੀ ਆ ਗਈ। ਉਹ ਤੇ ਲੰਘ ਕੇ ਨੱਠਣਾ, ਲੰਘਣਾ ਜੈਲਦਾਰਾਂ ਦੇ ਘਰ ਅੱਗੇ ਉਹਦੇ ਸੀ। ਉਹਨਾਂ ਵੇਖ ਲਿਆ ਮਗਰ ਨੱਠੇ ਤੇ ਉਹਨਾਂ ਫੌਜੀਆਂ ਨੇ ਕਿਹਾ ਪਿੱਛੇ ਹੋ ਜਾਓ, ਅੱਗੇ ਨਾ ਆਇਓ। ਅੱਛਾ। ਚਲੇ ਗਏ, ਗੱਡੀ 'ਚ ਬਹਿ ਗਿਆ, ਬਚ ਗਿਆ। ਬਸ ਫੇਰ ਕੀ ਕਰ ਲੈਣਾ ਸੀ। ਤੇ ਇਹ ਜਿਹੜਾ ਤੁਹਾਡਾ ਭਰਾ ਸੀ, ਇਹਦੇ ਘਰ ਵਾਲੇ ਵੀ ਲੈ ਗਏ ਸਨ ਚੁੱਕ ਕੇ ਜੱਥੇ ਵਾਲੇ? ਹਾਂ ਹਾਂ ਲੈ ਗਏ। ਪਤਾ ਨਹੀਂ ਕਿੰਨੀਆਂ ਬੀਬੀਆਂ ਕਿੰਨੀਆਂ ਕੋਥੋਂ ਲੈ ਗਏ, ਉੱਥੇ ਤਾਂ ਪਤਾ ਹੀ ਨਹੀਂ ਨਾ। ਬੀਬੀਆਂ ਤੇ ਉੱਥੋਂ ਤਕਰੀਬਨ ਕੋਈ ਜਿਹੜੀ ਲੋਕ ਲੱਗ ਕੇ ਬਚੀ ਸਾਰੀਆਂ ਹੀ ਲੈ ਗਏ ਸੀ। ਉਹ ਤੁਹਾਡੀ ਜਿਹੜੀ ਭਰਜਾਈ ਸੀ ਉਹ ਤਕਰੀਬਨ ਸਾਡੇ ਤੋਂ ਕੋਈ 2 ਮਹੀਨੇ ਬਾਅਦ ਉਹ ਹੈਗਾ ਏ। ਇੱਕ ਸਾਡੀ ਫੁੱਫੀ ਸੀ। ਅੱਛਾ। 2-3 ਬੱਚੀਆਂ ਸੀ ਉਹਦੀਆਂ, 2-3 ਅਸੀਂ, 2 ਭੈਣਾਂ ਇੱਕ ਮੈਂ। ਇਹ ਅਸੀਂ 5-6-7 ਜੀ ਅਸੀਂ ਨਿਕਲੇ। ਏਡੇ ਸੌਖੇ ਨਹੀਂ ਅਸੀਂ ਵੀ ਆ ਗਏ। ਅਸੀਂ ਵੀ ਕਈ ਥਾਂ ਕਾਬੂ ਆਏ ਆ। ਅੱਛਾ। ਤੇ ਕਈ ਥਾਂ ਕਾਬੂ ਆਏ ਤੇ ਕਈਆਂ ਥਾਵਾਂ ਤੋਂ ਮਾਲਕ ਨੇ ਸਾਡੇ ਨੂੰ ਬਚਾਇਆ। ਜਦੋਂ ਸਾਨੂੰ ਸਾਡਾ ਬਾਪ ਇੱਥੇ ਨਾਨਕਿਆਂ ਦੇ ਛੱਡ ਕੇ ਗਿਆ ਨਾ ਜੀ, ਤੇ ਉਹ ਵਾਪਸ ਚਲੇ ਗਿਆ। ਉੱਥੇ ਜਿਵੇਂ ਵੀ ਉਹ ਲੋਕ ਛੱਪ ਕੇ ਗਏ, ਕੁਛ ਨਹੀਂ ਹੋਇਆ। ਇੱਥੋਂ ਉਹ ਚਲੇ ਗਏ, ਉਹ ਪਿੰਡ ਸੀ ਰਸੂਲਪੁਰ। ਉੱਥੇ 12-14 ਪਿੰਡ ਇਕੱਠੇ ਹੋਏ ਸੀ, ਕੈਂਪ ਮੁਸਲਮਾਨਾਂ ਦੇ। ਮੁਸਲਮਾਨਾਂ ਦੇ। ਤੇ ਫਿਰ ਲੜਾਈ ਹੁੰਦੀ ਰਹੀ। ਜਦੋਂ ਜਸਾ ਪੈਂਦਾ ਸੀ ਨਾ, ਬਾਹਰ ਆਉਂਦੇ ਸੀ ਬੀਬੀਆਂ ਨੂੰ ਅੰਦਰ ਦੇ ਕੇ, ਤੇ ਉਹ ਪਿੰਡੋਂ ਬਾਹਰ ਨਿਕਲ ਕੇ ਜਾ ਕੇ ਲੜਦੇ ਸੀ ਮੁਸਲਮਾਨ ਜਿੰਨੇ ਸੀ। ਅੱਛਾ। ਉੱਥੇ ਜਾ ਕੇ ਮਰਨ, ਜਾਂ ਜਿਹਨੂੰ ਨੱਠ ਜਾਂਦੇ ਫਿਰ ਇਹ ਮਾਰਦੇ ਸੀ, ਉਹ ਨੱਠ ਜਾਂਦੇ। ਇਹਨਾਂ ਨੂੰ ਤਾਂ ਪਤਾ ਸਾਡਾ ਗੁਜ਼ਾਰਾ ਹੀ ਨਹੀਂ ਤੇ ਮਰਨਾ। ਉਹ ਫਿਰ ਡਰਦੇ ਨੱਠ ਜਾਂਦੇ। ਕੋਈ ਹਥਿਆਰ ਜਿਹੜੇ ਕੁਹਾੜੀ ਸੋਟਾ ਉਹਨਾਂ ਦੇ ਖੋਹਦੇ ਮਾਰਦੇ ਰਹੇ ਵੀ, ਇਹਨਾਂ ਕਿਹੜੇ ਨਹੀਂ ਮਾਰੇ। ਅਖੀਰ ਜਦੋਂ ਉਹਨਾਂ ਵੇਖਿਆ ਨਾ ਵੀ ਸਿੱਖਾਂ ਨੇ ਸਾਡੀ ਪੇਸ਼ ਨਹੀਂ ਜਾਂਦੀ, ਫਿਰ ਉਹਨਾਂ ਡੋਗਰਾ ਮਿਲਟਰੀ ਵੀ ਆਂਦੀ ਨਾਲ। ਅੱਛਾ। 15 ਪਿੰਡਾਂ ਦੀ ਦੁਨੀਆ ਥੋੜ੍ਹੀ ਹੁੰਦੀ ਹੈ, ਬੜੀ ਹੁੰਦੀ ਹੈ। ਉੱਥੇ ਫਿਰ ਗੋਲੀ ਉਹਨਾਂ ਭਰਾਈ ਨਹੀਂ ਆਊ। ਉਹ ਸਾਡਾ ਜਿਹੜਾ ਤਾਏ ਦਾ ਪੁੱਤਰ ਸੀ, ਇਹ ਗੱਲ ਸਾਰੀ ਸਾਨੂੰ ਉਹਨੇ ਦੱਸੀ। ਅੱਛਾ। ਤੇ ਇੰਝ ਉੱਥੇ ਹੋਇਆ। ਸਾਡੇ ਬਾਪ ਨੂੰ ਉਹਨੇ ਦੱਸਿਆ ਨਾ, ਮੈਂ ਉਹਨੂੰ ਗੋਲੀ ਵੱਜੀ। ਸਾਡੇ ਕੋਲ ਹਥਿਆਰ ਚਾਹੁੰਦਾ ਹੈ ਨਹੀਂ, ਕੋਈ ਛੋਟੇ ਲੱਕੜ ਤੇ ਹੋਏ ਖਾਏ ਹੈਗੇ ਸੀ। ਉੱਥੇ ਆਂਦਾ ਮੈਂ ਵੇਖਿਆ ਸ਼ਹੀਦ ਹੁੰਦਾ। ਫਿਲਹਾਲ ਉਹ 2 ਸਾਹ ਹੈ ਸੀ। ਉਹ ਆਂਦਾ ਮੈਂ ਸਬਰ ਕਰਨਾ, ਇੰਨੇ ਭਰਾ ਮਾਂ ਪਿਓ ਹਰ ਸ਼ੈ ਸਬਰ। 7 ਭਰਾ ਇੰਜ ਦੇ, ਹਰ ਬੰਦੇ ਤੋਂ ਇੱਕ ਭਾਰੂ ਸੀ ਉਹ ਆਂਦਾ ਮੈਂ ਵੀ ਤਾਂ ਸਬਰ ਕਰਨਾ ਹੀ ਆ। ਤੁਹਾਡੇ ਘਰ ਦੇ ਕਿੰਨੇ ਜੀ ਉੱਥੇ ਰਸੂਲਪੁਰ ਮਾਰੇ ਗਏ? 2 ਭੈਣਾਂ, ਇੱਕ ਮੇਰਾ ਭਾਈ, ਇੱਕ ਮੇਰੀ ਵਾਲਦਾ, ਇੱਕ ਮੇਰਾ ਫਾਦਰ।